ये इमरान खान साहब बहुत जालिम आदमी है। इसने मुल्क को डुबा दिया, इसने मुल्क के ऊपर 3 गुना कर्जा चढ़ा दिया। अल्लाह पाक इसका बेड़ा गर्क कर दे। अस्सलाम वालेकुम नाज़रीन, प्रोग्राम पब्लिक पॉइंट ਦੇ ਨਾਲ ਮੈਂ इरफान शाद ਅੱਜ ਅਸੀਂ ਮੌਜੂਦ ਹਾਂ ਜਨਾਬ ਇੱਥੇ ਟਾਊਨਸ਼ਿਪ ਮਾਰਕੀਟ ਦੇ ਵਿੱਚ। ਨਾਜ਼ਰੀਨ, ਇਮਰਾਨ ਖਾਨ ਸਾਹਿਬ ਨੇ UNGA ਦੇ ਵਿੱਚ ਜਿਹੜੀ ਤਕਰੀਰ ਕੀਤੀ ਸੀ ਕਸ਼ਮੀਰ ਦੇ ਹਵਾਲੇ ਨਾਲ, ਜਿਹੜੀ ਸਫਾਰਤਕਾਰੀ ਉਹਨਾਂ ਦੀ ਜਾਰੀ ਹੈ, ਉਸ 'ਤੇ ਕਾਫੀ ਚਰਚਾ ਹੋ ਰਹੀ ਹੈ। ਲੋਕ ਜਿਹੜੇ ਨੇ ਉਹ ਇਮਰਾਨ ਖਾਨ ਸਾਹਿਬ ਦੀ ਉਸ ਤਕਰੀਰ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਲੇਕਿਨ ਇੱਕ ਜਿਹੜੀ ਹਕੀਕਤ ਹੈ ਜਿਹੜੀ ਕੋਈ ਬਿਆਨ ਨਹੀਂ ਕਰ ਰਿਹਾ, ਲੋਕ ਉਹਦੇ ਉੱਤੇ ਗੱਲ ਨਹੀਂ ਕਰ ਰਹੇ, ਉਹ ਇਹ ਹੈ ਕਿ ਖਾਨ ਸਾਹਿਬ ਨੇ ਵਾਕਈ ਕਸ਼ਮੀਰ ਲਈ ਕੁਛ ਕੀਤਾ ਹੈ। ਇਸ ਨਈ ਹਕੂਮਤ ਦੀ ਜਿਹੜੀ ਪਾਲਿਸੀ ਹੈ, ਡਿਪਲੋਮੇਸੀ ਹੈ, क्या वो कश्मीर के हवाले नाल कामयाब है या बस काम तकरीरां ते ही सारिया जा रहा है। अज असीं जनाब इत्थे टाउनशिप दे विच मौजूद लोकां तो, दुकानदारां तो ते आए खरीदारां तो पुछांगे कि वो की सोचते ने, वो की समझते ने इस दे हवाले नाल। ते आओ पब्लिक दी राय की है पुछिए रल के आपां। जी नाज़रीन, साडे नाल एक बजुर्ग मौजूद ने ते उन्हां दे नाल एक नौजवान भी मौजूद है, उन्हां तो पुछने इस हवाले नाल गलबात करने। जी अस्सलाम वालेकुम। वालेकुम सलाम। वालेकुम सलाम। की नाम है सर तुहाडा? मोहम्मद असलम। इत्तसाम इलाही। मुमताज़ अली। अच्छा, मोहम्मद खालिद जवेद। डॉक्टर लईक अली, आई स्पैशलिस्ट। हसन। ਇਹ ਖਾਨ ਸਾਹਿਬ ਦੀ ਜਿਹੜੀ ਹਕੂਮਤ ਹੈ, ਇਹਨੂੰ ਤੇ ਖਾਸ ਤੌਰ ਤੇ ਕਸ਼ਮੀਰ ਦੇ ਮਸਲੇ ਦੇ ਹਵਾਲੇ ਨਾਲ ਕਿੰਨਾ ਕੁ ਜਾਣਦੇ ਹੋ? ਬਹੁਤ ਜ਼ਿਆਦਾ ਜਾਣਦੇ ਆ ਜੀ। ਇਸ ਮਸਲੇ ਨੂੰ ਇਮਰਾਨ ਖਾਨ ਨੇ ਹਾਈਲਾਈਟ ਕੀਤਾ ਹੈ, ਲੇਕਿਨ ਸਿਰਫ ਹਾਈਲਾਈਟ ਕੀਤਾ, ਲੇਕਿਨ ਪਾਕਿਸਤਾਨ ਦੀ ਆਵਾਮ ਦਾ ਕੁਝ ਨਹੀਂ ਕੀਤਾ। ਅੱਛਾ, ਮੇਰਾ ਅਗਲਾ ਕੁਐਸਚਨ ਹੀ ਇਹੀ ਹੈ ਕਿ ਇਮਰਾਨ ਖਾਨ ਸਾਹਿਬ ਨੇ ਜਿਹੜੀ ਉਹ ਤਕਰੀਰ ਕੀਤੀ ਸੀ ਉੱਥੇ ਜਾ ਕੇ ਅਕਵਾਮ ਮੁਤੱਹਿਦਾ, ਉਹ ਤਾਂ ਬੜੀ ਮਸ਼ਹੂਰ ਹੋਈ, ਲੋਕਾਂ ਨੇ ਬੜੀ ਤਾਰੀਫ ਕੀਤੀ, ਲੇਕਿਨ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਇਮਰਾਨ ਖਾਨ ਵਾਕਈ ਕਸ਼ਮੀਰ ਲਈ ਕੁਝ ਕਰ ਪਾ ਰਹੇ ਜਾਂ ਬਸ ਕੰਮ ਤਕਰੀਰਾਂ ਤੇ ਹੀ ਸਾਰੀ ਜਾ ਰਹੇ ਨੇ? ਸਿਰਫ ਤਕਰੀਰਾਂ ਤੇ ਜਾ ਰਿਹਾ, ਕੋਈ ਖਾਸ ਜਿਹੜਾ ਕੰਮ ਇਹਨਾਂ ਪ੍ਰੋਪਰ ਉਹ ਨਹੀਂ ਕਰ ਰਿਹਾ। ਹਾਂ, ਤੇ ਤੁਸੀਂ ਕੀ ਕਹਿਣਾ ਚਾਹੋ? ਮੈਂ ਇਹ ਕਹਿਣਾ ਚਾਹੁੰਦਾ ਕਿ ਕਸ਼ਮੀਰ ਦੇ ਜਿਹੜੇ ਜਿੰਨੇ ਵੀ ਇਸ਼ੂ ਨੇ ਉਹਨੂੰ ਅੱਛੇ ਤਰੀਕੇ ਦੇ ਨਾਲ ਹੱਲ ਕੀਤਾ ਜਾਵੇ ਤਾਂ ਕਿ ਪਾਕਿਸਤਾਨੀ ਆਵਾਮ ਤੇ ਕਸ਼ਮੀਰ ਦੀ ਆਵਾਮ ਜਿਹੜੀ ਨਾ ਉਹਨਾਂ ਨੂੰ ਫਾਇਦਾ ਹੋਏ। ਤੇ ਖਾਨ ਸਾਹਿਬ ਕੀ ਕਰਨ, ਮਤਲਬ ਇਹਦੇ ਲਈ ਕਰਨਾ ਕੀ ਚਾਹੀਦਾ, ਕੀ ਗਲਤ ਕਰ ਰਹੇ ਨੇ? ਗਲਤ ਇਹ ਕਰ ਰਹੇ ਨੇ ਕਿ ਜਿਹੜੇ ਉੱਥੋਂ ਦੇ ਮੁਕਾਮੀ ਲੋਕ ਨੇ ਉਹਨਾਂ ਦੀ ਸੋਚ ਦੇ ਮੁਤਾਬਕ ਜਿਹੜੇ ਪਾਕਿਸਤਾਨ ਦੇ ਪਹਿਲੇ ਲੋਕ ਨੇ ਜਿਹੜੇ ਇਸ ਇਸ਼ੂ ਨੂੰ ਲੈ ਕੇ ਚੱਲ ਰਹੇ ਸਨ, ਜਿਨ੍ਹਾਂ ਨੇ ਬੁਨਿਆਦ ਰੱਖੀ ਸੀ, ਉਹਨਾਂ ਨੂੰ ਬਿਲਕੁਲ ਇਗਨੋਰ ਕਰ ਦਿੱਤਾ ਗਿਆ ਹੈ, ਆਪਣੀ ਨਵੀਂ ਪਾਲਿਸੀ ਨੂੰ ਜਾਰੀ ਕਰ ਰਹੇ ਨੇ। ਸਹੀ ਜੀ, ਇਹਨਾਂ ਦਾ ਇਹ ਕਹਿਣਾ ਹੈ ਕਿ ਕਸ਼ਮੀਰ ਦਾ ਜਿਹੜਾ ਇਸ਼ੂ ਹੈ ਕਸ਼ਮੀਰੀਆਂ ਦੀ ਵਿਲ ਨਾਲ ਜਿਹੜਾ ਲੈ ਕੇ ਚੱਲਣਾ ਚਾਹੀਦਾ ਹੈ, ਨਾ ਕਿ ਪਾਕਿਸਤਾਨ ਔਰ ਇੰਡੀਆ ਜਿਹੜਾ ਹੈ ਉਹ ਆਪਣੇ ਹਿਸਾਬ ਦੇ ਨਾਲ ਉਹਦੇ ਉੱਤੇ ਰਗੜਾ ਲਾ ਹੀ ਰੱਖਣ, ਉਹਨੂੰ ਆਪਣੇ ਹਿਸਾਬ ਨਾਲ ਵਹਿੰਦੇ ਰਹਿਣ। ਕੋਈ ਕਵੇ ਕਸ਼ਮੀਰ ਬਣੇਗਾ ਪਾਕਿਸਤਾਨ ਤੇ ਕੋਈ ਕਵੇਗਾ ਕਸ਼ਮੀਰ ਬਣੇਗਾ ਹਿੰਦੁਸਤਾਨ। ਤੇ ਅਸਲ ਅਗਰ ਕਸ਼ਮੀਰੀਆਂ ਤੋਂ ਨਾ ਪੁੱਛਿਆ ਗਿਆ ਤੇ ਨਾ ਇਹ ਮਸਲਾ ਹੱਲ ਹੋ ਸਕਣਾ ਹੈ ਤੇ ਨਾ ਇਹ ਇਦਾਂ ਕੰਮ ਹੋਣੇ ਨੇ। ਇਹ ਜਿਹੜੀ ਪਿਛਲੇ ਦਿਨਾਂ 'ਚ ਕਸ਼ਮੀਰ ਦਾ ਇਸ਼ੂ ਹੋਇਆ ਪਿਛਲੇ ਕੁਝ ਦਿਨਾਂ ਤੋਂ, ਇਹਨੂੰ ਤਾਂ ਫਾਲੋ ਕਰ ਹੀ ਰਹੇ ਹੋ? ਹਾਂਜੀ ਕਰ ਰਹੇ ਹਾਂ। ਅੱਛਾ, ਮੈਨੂੰ ਇਹ ਦੱਸੋ ਕਿ ਖਾਨ ਸਾਹਿਬ ਜਾਂ ਜਿਹੜੀ ਇਹ ਹਕੂਮਤ ਹੈ ਇਹ ਕਸ਼ਮੀਰ ਲਈ ਕੀ ਕਰ ਰਹੀ ਹੈ ਜਾਂ ਜੋ ਕਰ ਰਹੀ ਹੈ ਉਹ ਤੁਹਾਨੂੰ ਪਸੰਦ ਹੈ, ਤੁਹਾਨੂੰ ਸਮਝ ਆ ਰਹੀ ਕਿ ਠੀਕ ਕਰ ਰਹੀ ਜਾਂ ਨਹੀਂ? ਯਾਰ ਇਹ ਤਾਂ ਅੱਲਾ ਬਿਹਤਰ ਜਾਣਦਾ ਹੈ, ਬਾਕੀ ਜਿੱਥੇ ਤੱਕ ਵੇਖਣ ਦੀ ਗੱਲ ਹੈ ਠੀਕ ਕਰ ਰਹੀ ਹੈ। ਅੱਛਾ, ਵੈਸੇ ਠੀਕ ਕਿਵੇਂ ਕਰ ਰਹੀ, ਮੈਂ ਇਹੀ ਤਾਂ ਪੁੱਛਣਾ ਚਾਹ ਰਿਹਾ। ਇਮਰਾਨ ਖਾਨ ਨੇ ਐਕਸ਼ਨ ਲਿਆ ਨਾ ਇਹਦੇ ਤੇ। ਅੱਛਾ, ਨਹੀਂ ਲੋਕੀ ਤਾਂ ਕਹਿ ਰਹੇ ਨੇ ਕਿ ਇਮਰਾਨ ਖਾਨ ਨੇ ਜਿਹੜੀ ਤਕਰੀਰ ਕੀਤੀ ਹੈ, ਜਿਹੜਾ ਐਕਸ਼ਨ ਲਿਆ ਉਹ ਬਸ ਤਕਰੀਰ ਤੱਕ ਹੀ ਸਾਰੇ ਹੈ ਤੇ ਬਾਕੀ ਗੱਲ ਜਿਹੜੀ ਉਹ ਪਿੱਛੇ ਦੀ ਉਵੇਂ ਪਈ, ਅਮਲੀ ਤੌਰ ਤੇ ਕੋਈ ਕੰਮ ਨਹੀਂ ਕੀਤਾ। ਹੋ ਰਿਹਾ ਹੈ ਕੰਮ। ਤੁਹਾਨੂੰ ਲੱਗਦਾ ਹੋ ਰਿਹਾ ਕੰਮ? ਹਾਂ ਕੰਮ ਹੋ ਰਿਹਾ। ਭਲਾ ਕੀ ਕੰਮ ਹੋ ਰਿਹਾ? ਉਹ ਤਾਂ ਵਕਤ ਆਉਣ ਨਾਲ ਹੀ ਪਤਾ ਚੱਲੇਗਾ ਨਾ। ਇਮਰਾਨ ਖਾਨ ਸਾਹਿਬ ਕਸ਼ਮੀਰ ਦੇ ਹਵਾਲੇ ਨਾਲ ਜੋ ਕਰ ਰਹੇ ਨੇ, ਪੂਰੀ ਦੁਨੀਆ ਜਿਹੜੀ ਡਿਪਲੋਮੇਸੀ ਹੈ, ਸਾਡੀ ਖਾਰਜਾ ਪਾਲਿਸੀ ਹੈ, ਤੁਹਾਡੇ ਹਿਸਾਬ ਨਾਲ ਠੀਕ ਜਾ ਰਹੀ ਹੈ? ਜੀ ਮੇਰੇ ਖਿਆਲ ਨਾਲ ਬਿਲਕੁਲ ਸਹੀ ਕਰ ਰਹੇ ਨੇ ਇਮਰਾਨ ਖਾਨ ਸਾਹਿਬ, ਕਿਉਂਕਿ ਜਿਸ ਤਰੀਕੇ ਨਾਲ ਪਾਕਿਸਤਾਨ ਨੂੰ ਪ੍ਰੈਜ਼ੈਂਟ ਕਰ ਰਹੇ ਨੇ ਅਮਰੀਕਾ 'ਚ ਜਾ ਕੇ ਔਰ ਦੂਸਰੇ ਮੁਮਾਲਕ ਦੇ ਸਾਹਮਣੇ, ਤੇ ਮੈਂ ਤਾਂ ਸਮਝਣਾ ਕਿ ਉਹ ਬਹੁਤ ਅੱਛਾ ਕਰ ਰਹੇ ਔਰ ਇਹਦਾ ਹੱਲ ਜਿਹੜਾ ਉਹ ਇਸੇ ਤਰ੍ਹਾਂ ਹੀ ਹੈ, ਟੇਬਲ ਟਾਕ ਦੇ ਜ਼ਰੀਏ ਹੀ ਹੋਣਾ ਹੈ ਔਰ ਜੰਗ ਦੇ ਜ਼ਰੀਏ ਤੇ ਨਹੀਂ ਹੋਣਾ। ਅੱਛਾ, ਲੋਕੀ ਇਹ ਕਹਿੰਦੇ ਪਏ ਨੇ ਕਿ ਖਾਨ ਸਾਹਿਬ ਨੇ ਤਕਰੀਰ ਤਾਂ ਬੜੀ ਚੰਗੀ ਕਰ ਲਈ ਉੱਤੇ ਜਾ ਕੇ, ਤੇ ਤਕਰੀਰ ਕਰਕੇ ਆਵਾਮ ਨੂੰ ਉਸ ਟਰੱਕ ਵਾਲੀ ਬੱਤੀ ਪਿੱਛੇ ਲਾਤਾ ਤਕਰੀਰ ਪਿੱਛੇ। ਹੁਣ ਅਸਲ ਇਸ਼ੂ ਜਿਹੜਾ ਉਹ ਦਬਦਾ ਜਾ ਰਿਹਾ, ਹਾਲਾਂਕਿ ਕਰਫਿਊ ਤਾਂ ਹਾਲੇ ਵੀ ਉੱਥੇ ਹੀ ਹੈ, ਲੇਕਿਨ ਗੱਲਾਂ ਹੁਣ ਤਕਰੀਰ ਦੀਆਂ ਹੋ ਰਹੀਆਂ ਨੇ, ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਤੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਗਲਤ ਹੋ ਰਿਹਾ। ਤੁਹਾਡਾ ਕੀ ਕਹਿਣਾ? ਨਹੀਂ ਜੀ, ਮੇਰਾ ਤਾਂ ਇਹ ਕਹਿਣਾ ਹੈ ਕਿ ਦੇਖੋ ਕਿਸੇ ਵੀ ਚੀਜ਼ ਨੂੰ ਟਾਈਮ ਚਾਹੀਦਾ ਹੁੰਦਾ ਹੈ, ਇਹ ਨਹੀਂ ਫੌਰੀ ਤੌਰ ਤੇ ਕੋਈ ਚੀਜ਼ ਹੱਲ ਨਹੀਂ ਹੋ ਸਕਦੀ। ਇਹ ਇੰਟਰਨੈਸ਼ਨਲ ਫੋਰਮ ਤੇ ਜਾ ਕੇ ਖਾਨ ਸਾਹਿਬ ਨੇ ਜਿਹੜੀ ਆਪਣੀ ਐਫਰਟਸ ਕੀਤੀਆਂ ਨੇ ਉਹਨਾਂ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ, ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਯਾਰ ਕੋਈ ਐਸਾ ਲੀਡਰ ਪਾਕਿਸਤਾਨ ਦੇ ਵਿੱਚ ਹੈ ਜਿਹਨੇ ਅਮਰੀਕਾ 'ਚ ਜਾ ਕੇ ਕਸ਼ਮੀਰ ਦੇ ਬਾਰੇ 'ਚ ਔਰ ਇੰਟਰਨੈਸ਼ਨਲ ਫੋਰਮ 'ਚ ਜਾ ਕੇ ਉਹਨਾਂ ਨੇ ਇਹਨੂੰ ਵਾਜ਼ਿਹ ਕੀਤਾ ਹੈ ਕਿ ਯਾਰ ਕਸ਼ਮੀਰੀਆਂ ਉੱਤੇ ਜ਼ੁਲਮ ਹੋ ਰਿਹਾ, ਉਹਨਾਂ 'ਤੇ ਕਤਲੋ ਗਾਰਤ ਹੋ ਰਹੀ ਹੈ, ਉਹ ਆਪਣਾ ਇੱਕ ਉਹਨਾਂ ਦਾ ਰਾਈਟ ਹੈ ਜਿਹੜਾ ਉਹ ਆਪ ਮੰਗ ਰਹੇ ਨੇ। ਉਹ ਕੋਈ ਐਸਾ ਤਾਂ ਨਹੀਂ ਕਹਿ ਰਹੇ ਕਿ ਯਾਰ ਕਿ ਸਾਨੂੰ ਕੋਈ ਕਹਿ ਲਓ ਕਿ
ਜਿਸ ਤਰ੍ਹਾਂ ਕਿ ਆਮ ਬੰਦੇ ਕਹਿੰਦੇ ਨੇ ਕਿ ਯਾਰ ਕਿ ਇੱਕਦਮ ਹੀ ਹੋ ਜਾਏ, ਬਸ ਜਲਦੀ ਜਲਦੀ ਹੋ ਜਾਏ, ਤੇ ਸਰ ਇਸ ਤਰ੍ਹਾਂ ਨਹੀਂ ਪੋਸੀਬਲ ਨਹੀਂ ਹੈ ਮੇਰੇ ਖਿਆਲ 'ਚ। ਅੱਛਾ, ਗੱਲ ਤੇ ਇਦਾਂ ਨਾ ਸਰ ਕਿ ਉਹਨਾਂ ਨੇ ਤਕਰੀਰ ਵੀ ਆਲਾ ਕੀਤੀ, ਤੁਹਾਡੇ ਕਹਿਣ ਦੇ ਮੁਤਾਬਕ ਉਹਨਾਂ ਨੇ ਇਸ਼ੂ ਨੂੰ ਵੀ ਚੁੱਕਿਆ, ਲੇਕਿਨ ਉਸ ਤੋਂ ਬਾਅਦ 58 ਇਸਲਾਮੀ ਮੁਲਕਾਂ 'ਚੋਂ ਸਿਰਫ 16 ਨੇ ਸਾਡੇ ਹੱਕ 'ਚ ਵੋਟ ਦਿੱਤਾ। ਪੂਰੀ ਦੁਨੀਆ ਕੋਈ ਬੋਲ ਨਹੀਂ ਰਹੀ, ਕੋਈ ਇੰਡੀਆ ਨੂੰ ਕੁਝ ਕਹਿ ਨਹੀਂ ਰਿਹਾ। ਇੱਥੇ ਕਿਸੇ ਨਾ ਕਿਸੇ ਹੱਦ ਤੱਕ ਪਾਕਿਸਤਾਨ ਦੀ ਖਾਰਜਾ ਪਾਲਿਸੀ ਦੀ ਨਾਕਾਮੀ ਤਾਂ ਜ਼ਰੂਰ ਹੈ ਜੀ। ਸਰ ਦੇਖੋ, ਕਿਸੇ ਵੀ ਇਸ਼ੂ ਨੂੰ ਵਾਜ਼ਿਹ ਕਰਨ ਵਾਸਤੇ ਫਾਈਟ ਕਰਨੀ ਪੈਂਦੀ ਹੈ, ਔਰ ਮੈਂ ਸਮਝਦਾ ਕਿ ਪਾਕਿਸਤਾਨ ਨੇ ਜਾਂ ਪਾਕਿਸਤਾਨ ਦੀ ਖਾਰਜਾ ਪਾਲਿਸੀ ਨੇ ਜਾ ਕੇ ਫਾਈਟ ਤੇ ਕੀਤੀ ਹੈ। ਅਗਰ ਸਾਡੇ ਮੁਸਲਮ ਮਮਾਲਕ ਜਿਹੜੇ ਸਾਥ ਨਹੀਂ ਦੇ ਰਹੇ ਤਾਂ ਉਹਨਾਂ ਨੂੰ ਬਿਲਕੁਲ ਸਾਥ ਦੇਣਾ ਚਾਹੀਦਾ, ਬੀਇੰਗ ਹੈ ਮੁਸਲਿਮ ਕੰਟਰੀਜ਼। ਸਹੀ ਹੋ ਗਿਆ। ਹੁਣ ਤੁਹਾਨੂੰ ਇਹ ਲੱਗਦਾ ਹੈ ਕਿ ਇਮਰਾਨ ਖਾਨ ਸਾਹਿਬ ਨੇ ਜਿਹੜੀ ਤਕਰੀਰ ਕੀਤੀ ਹੈ ਉਹਦੇ ਪਿੱਛੇ ਨਹੀਂ ਲਾ ਰਹੇ, ਤਕਰੀਰਾਂ ਤੇ ਨਹੀਂ ਸਾਰ ਰਹੇ, ਕੰਮ ਵੀ ਕਰ ਰਹੇ ਨੇ ਅਮਲੀ ਤੌਰ ਤੇ? ਬਿਲਕੁਲ ਜੀ, ਕੰਮ ਕਰ ਰਹੇ ਨੇ ਔਰ ਨਜ਼ਰ ਆ ਰਿਹਾ। ਅੱਛਾ ਸਰ, ਕਸ਼ਮੀਰ ਦੇ ਉੱਤੇ ਜਿਹੜੀ ਰੀਸੈਂਟ ਹਕੂਮਤ ਜਿਹੜੀ ਹੁਣ ਹਕੂਮਤ ਚੱਲ ਰਹੀ ਹੈ, ਇਹਦੀ ਪਾਲਿਸੀ ਨੂੰ ਤਾਂ ਫਾਲੋ ਕਰ ਹੀ ਰਹੇ ਹੋ? ਜੀ ਬਾਈ ਬਿਲਕੁਲ ਫਾਲੋ ਕਰ ਰਹੇ ਹਾਂ, ਕਿਉਂਕਿ ਅਸੀਂ ਇਸ ਮੁਲਕ ਦੇ ਸ਼ਹਿਰੀ ਹਾਂ ਤੇ ਕਸ਼ਮੀਰ ਵੀ ਸਾਡੀ ਸ਼ਾਹਰਾਗ ਹੈ ਤੇ ਅਸੀਂ ਉਹਨੂੰ ਹੀ ਫਾਲੋ ਕਰ ਰਹੇ ਹਾਂ। ਤੇ ਖਾਨ ਸਾਹਿਬ ਨੇ ਬੜੀ ਅੱਛੀ ਸਪੀਚ ਉੱਥੇ ਕੀਤੀ 50 ਮਿੰਟ ਦੀ, ਅਸੀਂ ਉਹਨੂੰ ਐਪਰੀਸ਼ੀਏਟ ਕਰਨੇ ਆ। ਲੇਕਿਨ ਉਸ ਤੋਂ ਬਾਅਦ ਕਿਸੇ ਕੰਟਰੀ ਨੇ, ਕਿਸੇ ਮੁਲਕ ਨੇ, ਕਿਸੇ ਮਤਲਬ ਕੋਈ ਜ਼ਿਆਦਾ ਬਿਹਤਰੀ ਕੋਈ ਅਸੀਂ ਫਾਲੋ ਨਹੀਂ ਕੀਤੀ ਕਿ ਕੁਝ ਹੋਇਆ ਬਿਹਤਰੀ ਆਈ ਹੈ। ਅੱਛਾ, ਮੇਰਾ ਅਗਲਾ ਕਰਫਿਊ ਸਰ ਉਹੀ ਲੱਗੇ ਨੇ। ਅੱਛਾ, ਮੇਰਾ ਅਗਲਾ ਕੁਐਸਚਨ ਇਹੀ ਸੀ ਕਿ ਖਾਨ ਸਾਹਿਬ ਨੇ ਜਿਹੜੀ ਤਕਰੀਰ ਕੀਤੀ ਉਹ ਤਾਂ ਬੜੀ ਮਸ਼ਹੂਰ ਹੋਈ, ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ, ਲੇਕਿਨ ਕਿਆ ਉਹ ਕੋਈ ਅਮਲੀ ਤੌਰ ਤੇ ਵੀ ਕੰਮ ਕਰ ਰਹੇ ਨੇ ਜਾਂ ਬਸ ਉਹ ਤਕਰੀਰ ਨਾਲ ਹੀ ਸਹਾਰ ਰਹੇ ਨੇ? ਕੱਲ ਸਰ ਉਹ ਜਦੋਂ ਤੱਕ ਤਲਕ ਹੈ ਖਾਨ ਸਾਹਿਬ ਦੀ ਤੇ ਖੈਰ ਹਕੂਮਤ ਵੀ ਜਿਹੜੀ ਹੈ ਉਹ ਸਿਲੈਕਟਡ ਹੈ, ਅਸੀਂ ਇਹ ਗੱਲ ਕਰਨ 'ਚ ਵੀ ਯਾਰ ਮਹਿਸੂਸ ਨਹੀਂ ਕਰਾਂਗੇ। ਸਾਡੇ ਆਪਣੇ ਮੁਲਕ ਦੇ ਸ਼ਹਿਰੀ ਪਰੇਸ਼ਾਨ ਨੇ, ਸਾਡੇ ਮੁਲਕ ਦੇ ਸਿਆਸਤਦਾਨਾਂ ਨੂੰ ਜੇਲ੍ਹਾਂ 'ਚ ਸੁੱਟਿਆ ਗਿਆ ਔਰ ਉਹ ਉੱਥੇ ਆਵਾਜ਼ਾਰ ਨੇ। ਅਗਰ ਯਾਰ ਉਹਨਾਂ ਨੇ ਕੁਝ ਖਾਧਾ ਹੈ, ਉਹਨਾਂ ਨੇ ਅਗਰ ਕੁਝ ਕੀਤਾ ਹੈ ਤੇ ਜਨਾਬ ਕਿਉਂ ਨਹੀਂ ਪੈਸਾ ਉਹਨਾਂ ਕੋਲ ਲੈਂਦੇ ਜਿਹੜੇ ਬਾਹਰ ਮੁਲਕਾਂ 'ਚ ਪੈਸੇ ਗਏ ਨੇ? ਤੇ ਖਾਨ ਸਾਹਿਬ ਨੂੰ ਤੇ ਜੇ ਸਰ ਹੁਣ ਇਹ ਅਗਰ ਅਸੀਂ ਗੱਲ ਕਰਾਂਗੇ ਤਾਂ ਬੜੀ ਅੱਗੇ ਤੱਕ ਚਲੇ ਜਾਏਗੀ। ਉਹਨਾਂ ਦੇ ਡਿਕਟੇਸ਼ਨ ਜੋ ਮਿਲ ਜਾਂਦੀ ਉਹ ਤੇ ਸਵੇਰ ਉੱਠਦੇ ਨੇ, ਉਹ ਡਿਕਟੇਸ਼ਨ ਪੜ੍ਹਦੇ ਨੇ ਤੇ ਆਪਣੇ ਕੰਮਾਂ ਤੇ ਨਿਕਲ ਜਾਂਦੇ ਨੇ ਕਿ ਅੱਜ ਦਾ ਮੇਰਾ ਮਿਸ਼ਨ ਹੈ ਵੇ। ਔਰ ਰਹਿ ਗਈ ਕਸ਼ਮੀਰ ਦੀ ਗੱਲ, ਕਸ਼ਮੀਰ ਦਾ ਸਰ ਮਸਲਾ 70-71 ਸਾਲ 'ਚ ਤੁਸੀਂ ਹੱਲ ਨਹੀਂ ਕਰ ਸਕੇ, ਕੋਈ ਵੀ ਗਵਰਨਮੈਂਟ ਨਹੀਂ ਹੱਲ ਕਰ ਸਕੀ। ਬਹੁਤ ਸਾਰੇ ਜਰਨੈਲ ਆਏ, ਬਹੁਤ ਸਾਰੇ CNC ਵੀ ਸਾਡੇ ਮੁਲਕ 'ਚ ਆਏ, ਜਿਹਦੇ 'ਚ ਜਨਰਲ ਜ਼ਿਆਉਲ ਹਕ ਸਾਹਿਬ ਦਾ ਬਹੁਤ ਵੱਡਾ ਇੱਕ ਨਾਮ ਸੀ, ਜਿਹੜੇ ਕਸ਼ਮੀਰ ਨੂੰ ਫਤਹ ਵੀ ਕਰਨਾ ਚਾਹੁੰਦੇ ਸਨ ਤੇ ਲੇਕਿਨ ਉਹ ਵੀ ਨਹੀਂ ਕਰ ਸਕੇ। ਤੇ ਸਾਡਾ ਸਰ ਇਹ ਕਹਿਣਾ ਵੇ ਕਿ ਖਾਨ ਸਾਹਿਬ ਨੂੰ ਰਿਕੁਐਸਟ ਹੈ ਕਿ ਸਰ ਪਹਿਲੇ ਆਪਣੇ ਮੁਲਕ ਦੇ ਤਾਜਰਾਂ ਦੀ ਬਿਹਤਰੀ, ਆਪਣੇ ਮੁਲਕ ਦੀ ਇਸਲਾਹਾਤ ਕਰਨ। ਹੁਣ 60 ਦਿਨ ਤੋਂ ਉੱਥੇ ਕਰਫਿਊ ਨਾਫਜ਼ ਹੈ, ਪਤਾ ਨਹੀਂ ਸਰ ਦੁਨੀਆ ਮਰ ਗਈ ਅੰਦਰ ਜੀ ਰਹੀ ਹੈ, ਕਿਸੇ ਨੂੰ ਦਵਾਈਆਂ ਦੇ ਉੱਥੇ ਮਸਲੇ ਨੇ, ਕਿਸੇ ਨੂੰ ਕੁਝ ਮਸਲੇ ਨੇ ਤੇ ਉਹਦੇ ਉੱਤੇ ਸਰ ਅਗਰ ਕੋਈ ਸਾਲਸੀ ਹੋ ਸਕਦੀ ਸੀ ਤੇ ਅਮਰੀਕਾ ਕੋਲੋਂ ਇਹ ਹੈਲਪ ਲੈ ਸਕਦੇ ਸਨ। ਔਰ ਅਮਰੀਕਾ ਦੇ ਟਰੰਪ ਨੇ ਕਿਹਾ ਜੀ ਮੈਂ ਸਾਲਸੀ ਕਰਾਂਗਾ, ਲੇਕਿਨ ਸਰ ਸਾਨੂੰ ਨਾ ਉਹ ਸਾਲਸੀ ਨਜ਼ਰ ਆ ਰਹੀ ਹੈ ਕਿਉਂਕਿ ਅਮਰੀਕਾ ਹਮੇਸ਼ਾ ਆਪਣੇ ਮਫਾਦ 'ਚ ਚੱਲਿਆ ਤੇ ਖਾਨ ਸਾਹਿਬ ਇਹ ਕਹਿ ਲਓ ਕਿ ਇੰਨਾ ਐਕਸਪੀਰੀਅੰਸ ਨਹੀਂ ਰੱਖਦੇ। ਤੇ ਖਾਨ ਸਾਹਿਬ ਨੂੰ ਰਿਕੁਐਸਟ ਰਹੇਗੀ ਕਿ ਖਾਨ ਸਾਹਿਬ ਇਸ ਮੁਲਕ ਦਾ ਪਹਿਲੇ ਸੋਚੋ ਤੇ ਅਸੀਂ ਇਹ ਮੁਲਕ ਹੈ ਤੇ ਕਸ਼ਮੀਰ ਹੈ, ਸਭ ਕੁਝ ਹੈਗਾ। ਅਗਰ ਆਪਣਾ ਹੀ ਮੁਲਕ ਨਹੀਂ ਹੈਗਾ ਤਾਂ ਫਿਰ ਕੁਝ ਵੀ ਨਹੀਂ ਹੈਗਾ। ਸਰ ਤੁਹਾਡੀਆਂ ਗੱਲਾਂ ਤੋਂ ਇਹ ਲੱਗਿਆ ਕਿ ਤੁਸੀਂ ਖੁਸ਼ ਤਾਂ ਬਿਲਕੁਲ ਨਹੀਂ ਹੋ ਔਰ ਤੁਸੀਂ ਸਮਝ ਰਹੇ ਹੋ ਕਿ ਪਾਲਿਸੀ ਜਿਹੜੀ ਹੈ ਨਾਕਾਮ ਪਾਲਿਸੀ ਹੈ, ਲੇਕਿਨ ਇੱਕ ਕੁਐਸਚਨ ਇਹ ਹੈ ਕਿ ਆਖਰ ਇਹਦੀ ਵਜ੍ਹਾ ਤੁਹਾਨੂੰ ਕੀ, ਆਵਾਮ ਨੂੰ ਕੀ ਸਮਝ ਆਉਂਦੀ ਹੈ ਤੇ ਆਵਾਮੀ ਅਗਰ ਰਾਏ ਪੁੱਛੀ ਜਾਵੇ ਤੇ ਤੁਸੀਂ ਕੀ ਰਾਏ ਦਿਓਗੇ, ਕੀ ਮਸ਼ਵਰਾ ਦੇਣਾ ਚਾਹੋਗੇ ਖਾਨ ਸਾਹਿਬ ਨੂੰ? ਕੀ ਐਸਾ ਕਰਨ ਕਿ ਹਕੂਮਤ ਜਿਹੜੀ ਹੈ ਉਹ ਸਹੀ ਰਾਹ ਤੇ ਚੱਲ ਪਵੇ ਤੇ ਕਸ਼ਮੀਰ ਦੀ ਭਲਾਈ ਲਈ ਕੁਝ ਹੋ ਸਕੇ? ਸਰ ਇਹ ਤਾਂ ਉਹੀ ਗੱਲ ਹੈ ਨਾ ਕਿ ਸ਼ੂਕਾ ਸ਼ਾਕੀ ਤੁਸੀਂ ਜਿੰਨੀ ਮਰਜ਼ੀ ਕਰ ਲਓ, ਗਲੀ ਬਾਤੀ ਜ਼ੁਬਾਨੀ, ਅਸੀਂ ਵੀ ਇਹਦੇ ਸ਼ੂਕਾ ਸ਼ਾਕੀ ਕਿਸੇ ਨਾਲ ਕਰ ਰਹੇ ਹੋ, ਕਹਿੰਦਾ ਜੀ ਠੀਕ ਹੈ ਜੀ ਬੜੀ ਪਾਵਰ ਰੱਖਦਾ ਜੀ ਇਹ ਬੰਦਾ, ਲੇਕਿਨ ਜਦੋਂ ਤੱਕ ਤੁਸੀਂ ਅਮਲੀ ਕੰਮ ਨਹੀਂ ਕਰਕੇ ਦਿਖਾਓਗੇ ਕੋਈ ਤੁਹਾਨੂੰ ਐਕਸੈਪਟ ਨਹੀਂ ਕਰੇਗਾ। ਤੇ ਖਾਨ ਸਾਹਿਬ ਦਾ ਵੀ ਇਹੀ ਰੋਲ ਪਲੇ ਹੈਗਾ ਕਿ ਖਾਨ ਸਾਹਿਬ ਜਿਹੜੇ ਨੇ ਉਹ ਠੀਕ ਹੈ ਸਫਾਰਤੀ ਤੌਰ ਤੇ ਜੋ ਵੀ ਲੱਗੇ ਨੇ ਆਪਣਾ ਵਰਕਿੰਗ ਦੇ ਵਿੱਚ ਕਰ ਰਹੇ ਨੇ, ਲੇਕਿਨ ਉਹ ਸਿਰਫ ਗਲੀ ਬਾਤੀ ਹੈ। ਹੁਣ ਜਿਸ ਤਰ੍ਹਾਂ ਕਿ ਸਾਡੇ ਮੁਜਾਹਿਦੀਨ ਪਹਿਲੇ ਉਧਰ ਜਾਂਦੇ ਸਨ ਤੇ ਆਰਮੀ ਉਹਨਾਂ ਦੀ ਡਰ ਜਾਂਦੀ ਸੀ ਤੇ ਸਰ ਸਾਡੇ ਤਾਲਿਬਾਨ ਵੀ ਨੇ, ਸਾਡੇ ਕੋਲ ਮੁਜਾਹਿਦੀਨ ਵੀ ਨੇ, ਜਜ਼ਬਾ ਸ਼ਹਾਦਤ ਹੈਗਾ ਸਰ। 2000 ਬੰਦਾ ਉੱਧਰ ਸੁੱਟਿਆ ਨਾ ਜ਼ਰਾ ਕਸ਼ਮੀਰ ਵਾਲੇ ਪਾਸੇ ਤੇ ਫਿਰ ਦੇਖੋ ਕਿ ਮੂਦੀ ਸਮੇਤ ਪੂਰੀ ਦੁਨੀਆ ਨੂੰ ਪੋਟੀਆਂ ਲੱਗਦੀਆਂ ਨੇ ਕਿ ਨਹੀਂ ਲੱਗਦੀਆਂ। ਖੈਰ ਆਰਮੀ ਤਾਂ ਖੈਰ ਦੂਰ ਦੀ ਗੱਲ ਹੈ। ਖੈਰ ਮੇਰੇ ਖਿਆਲ ਹੈ ਥੋੜੀ ਜਿਹੀ ਜਿਹੜੀ ਗੱਲ ਹੈ ਨਾ ਉਹ ਜ਼ਿਆਦਾ ਹੀ ਗੁੱਸੇ ਵਾਲੀ ਹੋ ਗਈ ਹੈ। ਆਪਾਂ ਕੋਈ ਮੁਜਾਹਿਦੀਨ ਤਾਂ ਨਹੀਂ ਭੇਜ ਸਕਦੇ, ਇਹ ਤਾਂ ਬੜਾ ਮੁਸ਼ਕਿਲ ਜਿਹਾ ਕੰਮ ਹੈ। ਖੈਰ ਬਹਰਹਾਲ ਐਂਡ ਤੇ ਕੀ ਖਾਨ ਸਾਹਿਬ ਨੂੰ ਪੈਗਾਮ ਦੇਣਾ ਚਾਹੋਗੇ ਕਿ ਖਾਨ ਸਾਹਿਬ ਕੋਈ ਮਤਲਬ ਡਿਪਲੋਮੈਟਿਕਲੀ ਔਰ ਖਾਸ ਤੌਰ ਤੇ ਜਿਹੜੇ ਇਸਲਾਮੀ ਮੁਲਕਾਂ ਦਾ ਜਿਹੜਾ ਕਿਰਦਾਰ ਹੈ ਉਸ ਹਵਾਲੇ ਤੇ ਥੋੜੀ ਬਹੁਤ ਗੱਲਬਾਤ? ਸਰ ਇੰਡੀਆ ਦਾ ਦੇਖੋ ਇੱਕ ਆਪਣਾ ਇਮੇਜ ਹੈ, ਠੀਕ ਹੈ, ਤੇ ਇੰਡੀਆ ਦਾ ਇੱਕ ਆਪਣਾ ਇਮੇਜ ਹੈ। ਇੰਡੀਆ ਦੀ ਆਬਾਦੀ 1 ਅਰਬ ਤੋਂ ਉੱਤੇ ਵੇ। ਇੰਡੀਆ ਜਿਹੜਾ ਵੇ ਉਹਦੀ ਕਰੰਸੀ ਪਾਵਰ ਸਾਡੇ ਨਾਲ ਜ਼ਿਆਦਾ ਹੈ। ਅਸੀਂ ਤੇ ਬਣੇ ਹੋਏ ਨੇ ਮੰਗਤੇ ਇਸ ਵੇਲੇ ਪਾਕਿਸਤਾਨ ਵਾਲੇ
ਤੇ ਅਰਬ ਕੰਟਰੀ ਦੀ ਹੁਣ ਗੱਲ ਸੁਣ ਲਓ, ਦੁਬਈ ਨੂੰ ਮਫਾਦਾਤ ਨੇ ਇੰਡੀਆ ਦੇ ਨਾਲ, ਉਹਨਾਂ ਦੀ ਤਜਾਰਤ ਆ ਇਹ ਉਹ ਉਹਨਾਂ ਦੇ ਨਾਲ ਨੇ, ਜਿਹਦੀ ਕਿ ਤੁਸੀਂ ਦੇਖਿਆ ਕਿ ਦੁਬਈ ਦੇ ਵਿੱਚ ਉਹਨਾਂ ਨੇ ਅਵਾਰਡ ਨਾਲ ਨਵਾਜ਼ਿਆ ਮੋਦੀ ਸਾਹਿਬ ਨੂੰ। ਤੇ ਉਸ ਤੋਂ ਬਾਅਦ ਅਸੀਂ ਮੁਸਲਮਾਨ ਆ ਨਾ ਜੀ, ਦੁਬਈ ਵੀ ਮੁਸਲਮਾਨ ਹੈ। ਸਾਊਦੀ ਅਰਬ ਦੀ ਪਾਲਿਸੀ ਦੇਖ ਲਓ, ਸਾਡਾ ਜਨਰਲ ਰਹੀਲ ਸ਼ਰੀਫ 21 ਮੁਲਕਾਂ ਦਾ ਇਸ ਵੇਲੇ ਉਹ ਸਰਬਰਾਹ ਵੇ ਇਸਲਾਮੀ ਕੰਟਰੀਜ਼ ਦਾ, ਤੇ ਅਸੀਂ ਉਹ ਵੀ ਉਹਨਾਂ ਦਾ ਵੀ ਕੋਈ ਬਿਆਨ ਨਹੀਂ ਸੁਣਿਆ। ਸਾਊਦੀ ਅਰਬ ਦੇ ਹਵਾਲੇ ਨਾਲ ਵੀ ਗੱਲ ਕਰਾਂਗੇ ਤੇ ਉਹਨਾਂ ਦਾ ਵੀ ਕੋਈ ਅਸੀਂ ਸਾਥ ਨਹੀਂ ਦੇਖ ਰਹੇ, ਈਰਾਨ ਦਾ ਵੀ ਕੋਈ ਸਾਥ ਨਹੀਂ ਦੇਖ ਰਹੇ, ਇਰਾਕ ਦਾ ਵੀ ਸਾਥ ਨਹੀਂ ਦੇਖ ਰਹੇ। ਹਾਂ, ਇੱਕ ਤੈयब रजब उर्दगान एक ऐसा नाम है, अगर ਉਹ ਔਰ ਇਮਰਾਨ ਖਾਨ ਸਾਹਿਬ ਦੋਨੋਂ ਇਕੱਠੇ ਹੋ ਜਾਣ ਇਸ ਇਸ਼ੂ ਦੇ ਉੱਤੇ ਤੇ ਸਰ ਕਸ਼ਮੀਰ ਫਤਹ ਵੀ ਹੋ ਸਕਦਾ ਹੈ, ਕਸ਼ਮੀਰ ਸਾਡਾ ਵੀ ਹੋ ਸਕਦਾ ਹੈ। ਕਸ਼ਮੀਰ ਜਿਹੜਾ ਵੇ ਉਹ ਪਾਕਿਸਤਾਨ ਦੀ ਸ਼ਰਹੱਦ ਹੈ, ਕਿਉਂਕਿ ਕਾਇਦ ਸਾਹਿਬ ਨੇ ਇਹ ਗੱਲ ਫਰਮਾਈ ਸੀ। ਜੀ ਨਾਜ਼ਰੀਨ, ਇੱਕ ਬਜ਼ੁਰਗ ਸ਼ਹਿਰੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨੇ ਆ। ਜੀ अस्सलाम वालेकुम सर। अस्सलाम वालेकुम जी। ये इमरान खान साहब बहुत जालिम आदमी है, इसने मुल्क को डुबा दिया, इसने मुल्क के ऊपर 3 गुना कर्ज चढ़ा दिया। अल्लाह पाक इसका बेड़ा गर्क कर दे, अल्लाह पाक इसका जो है ना कोई चीज़ भी न बचे, अल्लाह पाक इसको तबाह बर्बाद करे, अल्लाह पाक इसको वो सजा दो जो वो ऐसा किसी मुसलमान को नसीब ना हुए। ये बहुत कमीना इंसान है, ये बहुत घटिया इंसान है, ये किसी के बारे में नहीं सोचता है, अपना पेट पे हाथ मलता है। ये काफिर है और ये काफिर ही रहेगा। ਅੱਛਾ, ਇਹ ਇਮਰਾਨ ਖਾਨ ਸਾਹਿਬ ਨੇ ਜਿਹੜੀ ਤਕਰੀਰ ਕੀਤੀ ਸੀ ਕਸ਼ਮੀਰ ਦੇ ਹਵਾਲੇ ਨਾਲ ਜਾ ਕੇ ਅਕਵਾਮ ਮੁਤਹਿਦਾ 'ਚ, ਉਹਦੇ ਬਾਰੇ ਕੀ ਰਾਏ ਤੁਹਾਡੀ? ਉਹ ਦੇਖੋ ਸਰ ਜੀ, ਉਹਦਾ ਸਹੀ ਵੀ ਕਰ ਰਿਹਾ, ਲੇਕਿਨ ਉਹਦੇ ਕੋਲ ਇਸ ਟਾਈਮ ਹੈਂਡਲ ਨਹੀਂ ਹੋ ਰਿਹਾ। ਉਹ ਹੁਣ ਸੋਚੀ ਪਿਆ ਕਿ ਮੈਂ ਕਰਾਂ ਕੀ। ਠੀਕ ਹੈ, ਮੇਰਾ ਅਗਲਾ ਕੁਐਸਚਨ ਹੀ ਇਹੀ ਹੈ ਕਿ ਲੋਕ ਕਹਿੰਦੇ ਨੇ ਵੀ ਇਮਰਾਨ ਖਾਨ ਸਾਹਿਬ ਨੇ ਤਕਰੀਰ ਤਾਂ ਚੰਗੀ ਕਰਕੇ ਤੇ ਆਵਾਮ ਨੂੰ ਟਰੱਕ ਦੀ ਬੱਤੀ ਪਿੱਛੇ ਲਾਤਾ ਹੈ, ਪਰ ਹੁਣ ਉਹ ਤਕਰੀਰ ਤੇ ਕੰਮ ਸਾਰ ਰਿਹਾ, ਕੋਈ ਅਮਲੀ ਤੌਰ ਤੇ ਕੰਮ ਕਰ ਨਹੀਂ ਰਿਹਾ। ਇਹਦੇ ਬਾਰੇ ਕੀ ਕਹੋ? ਅਸੀਂ ਇਹੀ ਵਜ਼ੀਰ ਆਜ਼ਮ ਸਾਹਿਬ ਨੂੰ ਕਹਿੰਦੇ ਆ, ਇਮਰਾਨ ਖਾਨ ਸਾਹਿਬ ਨੂੰ, ਕਿ ਇਹਦੇ ਬਾਰੇ ਸੀਰੀਅਸ ਲੈਵੇ, ਸੀਰੀਅਸ, ਠੀਕ ਹੈ ਨਾ। ਸਾਨੂੰ ਬਾਹਰ ਜਾਣ ਦੀ, ਸੱਜੇ ਖੱਬੇ ਜਾਣ ਦੀ, ਸਲਾਹ ਮਸ਼ਵਰਾ ਕਰਨ ਦੀ ਲੋੜ ਨਹੀਂ ਹੈਗੀ। ਸਾਡੀ ਆਪਣੀ ਫੌਜ ਮਾਸ਼ਾਅੱਲਾ ਇੰਨੀ ਕਾਇਮ ਹੈ, ਮਾਸ਼ਾਅੱਲਾ ਇੰਨੀ ਜਿਹੜੀ ਨਾ ਉਹ ਤਾਕਤਵਰ ਹੈਗੀ ਹੈ ਕਿ ਅਸੀਂ ਉਹਨਾਂ ਦਾ ਮੁਕਾਬਲਾ ਕਰ ਸਕਦੇ ਹਾਂ। ਅੱਛਾ, ਤੁਹਾਨੂੰ ਕੀ ਲੱਗਦਾ ਕਿ ਇਮਰਾਨ ਖਾਨ ਸਾਹਿਬ ਦੀ ਇਹ ਜਿਹੜੀ ਪਾਲਿਸੀ ਹੈ, ਇਹਦੀ ਨਾਕਾਮੀ ਦੇ ਪਿੱਛੇ ਵਜ੍ਹਾ ਕੀ ਹੈ? ਇਹਦੇ ਵਜ੍ਹਾ ਇਹ ਹੀ ਹੈਗੀ ਹੈ ਕਿ ਇਹ ਜਿਹੜਾ ਨਾ ਥੋੜਾ ਸਾ ਸਾਡੇ ਕੋਈ ਮੁਲਕੀ ਹਾਲਾਤ ਆਪਣੇ ਵੀ ਸਹੀ ਨਹੀਂ ਹੈਗੇ, ਕਿ ਜਿਹੜਾ ਭੱਜ ਦੌੜ ਕਰ ਰਿਹਾ ਹੈ, ਸ਼ਬਾਸ਼ ਨੂੰ ਫੜ, ਉਹਨੂੰ ਫੜ, ਸਾਰਿਆਂ ਨੂੰ ਫੜ, ਇਹ ਕੰਮ ਛੱਡੇ, ਸਿਰਫ ਕੰਮ ਕਰੇ ਕਸ਼ਮੀਰ ਦੇ ਬਾਰੇ 'ਚ ਸੀਰੀਅਸ ਹੋ ਕੇ ਕਰੇ। ਇਹ ਕੰਮ ਬਾਅਦ ਵੀ ਕਰ ਲੇਗਾ, ਫੜਨ ਫੜਾਉਣ ਵਾਲੇ ਕੰਮ। ਜੀ ਨਾਜ਼ਰੀਨ, ਅੱਜ ਅਸੀਂ ਮੌਜੂਦ ਸਾਂ ਇੱਥੇ ਟਾਊਨਸ਼ਿਪ ਮਾਰਕੀਟ ਦੇ ਵਿੱਚ। ਇਮਰਾਨ ਖਾਨ ਸਾਹਿਬ ਦੀ ਜਿਹੜੀ ਖਾਰਜਾ ਪਾਲਿਸੀ, ਖਾਸ ਤੌਰ ਤੇ ਕਸ਼ਮੀਰ ਦੇ ਹਵਾਲੇ ਨਾਲ ਜਿਹੜੀ ਪਾਲਿਸੀ, ਉਹਦੇ ਹਵਾਲੇ ਨਾਲ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ। ਬਹੁਤ ਸਾਰੇ ਲੋਕ ਸਨ ਜਿਹੜੇ ਨਾਰਾਜ਼ ਸਨ ਤੇ ਕਹਿ ਰਹੇ ਸਨ ਕਿ ਵਾਕਈ ਜਿਹੜੀ ਤਕਰੀਰ ਵਾਲੀ ਟਰੱਕ ਵਾਲੀ ਬੱਤੀਆਂ ਨੇ ਉਹਦੇ ਪਿੱਛੇ ਲਾਤਾ ਹੈ ਇਮਰਾਨ ਖਾਨ ਸਾਹਿਬ ਨੇ, ਤੇ ਬਸ ਉਹ ਲਾਰਿਆਂ ਤੇ ਲੱਗੇ ਨੇ ਤੇ ਬਸ ਉਹਨੂੰ ਹੀ ਚਲਾਈ ਜਾ ਰਹੇ ਨੇ ਤੇ ਅਮਲੀ ਤੌਰ ਤੇ ਕੋਈ ਕੰਮ ਹੋ ਨਹੀਂ ਰਿਹਾ। ਲੇਕਿਨ ਇੱਕ ਦੋ ਲੋਕ ਸਾਨੂੰ ਐਸੇ ਵੀ ਮਿਲੇ ਜਿਹੜੇ ਇਮਰਾਨ ਖਾਨ ਸਾਹਿਬ ਨੂੰ ਸਪੋਰਟ ਕਰ ਰਹੇ ਸਨ ਤੇ ਹਾਲੇ ਵੀ ਇਮਰਾਨ ਖਾਨ ਦੀ ਹਕੂਮਤ ਤੋਂ ਖੁਸ਼ ਸਨ। ਇੱਕ ਤੇ ਬਾਬਾ ਸਾਨੂੰ ਇਦਾਂ ਦਾ ਮਿਲਿਆ ਜਿਹਨੇ ਵਾਕਈ ਗਾਲਾਂ ਹੀ ਕੱਢਣੀਆਂ ਸ਼ੁਰੂ ਕਰਤੀਆਂ। ਲੇਕਿਨ ਬਹਰਹਾਲ ਅੱਜ ਦਾ ਇਹ ਸ਼ੋਅ ਸੀ, ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਤੇ ਹੁਣ ਮੈਨੂੰ ਇਰਫਾਨ ਸ਼ਾਦ ਨੂੰ ਪ੍ਰੋਗਰਾਮ ਪਬਲਿਕ ਪੁਆਇੰਟ ਵਿੱਚੋਂ ਦਿਓ ਇਜਾਜ਼ਤ। ਅੱਲਾ ਹਾਫਿਜ਼।